ਅਗਲੀ ਖਬਰ ਵੱਲ ਚਲੀਏ ਜੋ ਆਈਸ ਦੀ 12ਵੀਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਆ ਤੇ ਉਹਨਾਂ ਨੇ ਕਹਿੰਦੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਲਿਆਮ ਕਨੇਹੋ ਰਾਮੋਸ ਜੋ 50 ਸਾਲਾਂ ਦਾ ਬੱਚਾ ਸੀ ਤੇ ਨਾਲ ਉਹਦਾ ਫਾਦਰ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਡਿਪੋਰਟ ਕੀਤਾ ਜਾਵੇ ਹਜੇ ਵੀ ਪੂਰਾ ਜ਼ੋਰ ਲਾ ਰਹੇ ਹੈਗੇ ਆ ਇਹ ਉਹੀ ਬੱਚਾ ਹੈ ਜਿਹਨੂੰ ਦਵਾਈ ਤੱਕ ਵੀ ਨਹੀਂ ਦਿੱਤੀ ਗਈ ਸੀ 50 ਸਾਲਾਂ ਦਾ ਬਾਅਦ ਦੇ ਵਿੱਚ ਜੱਜ ਨੇ ਇਹਨੂੰ ਕਿਹਾ ਸੀ ਵੀ ਹਾਂ ਇਹਨਾਂ ਨੂੰ ਛੱਡਿਆ ਜਾਵੇ। ਕ੍ਰਿਸਟੀ ਨੋਇਮ ਉਹਨਾਂ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਕਸਪਰਡਾਈਟ ਕਰ ਰਹੀ ਹੈਗੀ ਉਹਨਾਂ ਦੀ ਡਿਪੋਰਟੇਸ਼ਨ ਪ੍ਰੋਸੀਡਿੰਗਸ ਜਿਹਦੇ ਵਿੱਚ 50 ਸਾਲਾਂ ਦਾ ਬੱਚਾ ਤੇ ਉਹਦਾ ਜਿਹੜਾ ਫਾਦਰ ਆ ਇਹ ਇੱਕ ਟਾਈਮ ਦੇ ਉੱਤੇ ਫੇਸ ਬਣ ਗਿਆ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਮਾਸ ਡਿਪੋਰਟੇਸ਼ਨ ਸਟ੍ਰੈਟਜੀ ਦਾ ਪਰ ਇਹਦਾ ਵਿਰੋਧ ਬਹੁਤ ਹੋਇਆ। ਜੱਜ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ ਪਰ ਹੁਣ ਜਿਹੜਾ ਲਿਆਮ ਰਾਮੋਸ ਆ ਤੇ ਉਹਨਾਂ ਦਾ ਜਿਹੜਾ ਫਾਦਰ ਆ ਉਹਨਾਂ ਨੂੰ ਐਕਸਪੈਡਾਈਟ ਕਰਕੇ ਕਹਿੰਦੇ ਵੀ ਵਾਪਸ ਫੇਰ ਉਹਨਾਂ ਦੇ ਮੁਲਕ ਭੇਜਣ ਦੀ ਕੋਸ਼ਿਸ਼ ਹੋ ਰਹੀ ਹਾਲਾਂਕਿ ਉਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੋਇਆ ਹੈ। ਉਹਨਾਂ ਦਾ ਵਕੀਲ ਇਹ ਕਹਿ ਰਿਹਾ ਵੀ ਤੁਸੀਂ ਉਸ ਮੁਲਕ ਦੇ ਵਿੱਚ ਕਿੱਦਾਂ ਤੁਸੀਂ ਉਹਨਾਂ ਨੂੰ ਭੇਜ ਸਕਦੇ ਜਦੋਂ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਉਸ ਮੁਲਕ ਦੇ ਵਿੱਚ ਖਤਰਾ ਹੈਗਾ ਆ ਸੋ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮੋਸ਼ਨ ਨਵਾਂ ਫਾਈਲ ਕਰ ਦਿੱਤਾ ਫੈਮਿਲੀ ਦੇ ਅਸਾਈਲਮ ਕਲੇਮ ਦੇ ਉੱਤੇ ਫਾਸਟ ਟਰੈਕ ਦੇਅਰ ਡਿਪੋਰਟੇਸ਼ਨ ਮਿਨੀਸੋਟਾ ਦੇ ਪਬਲਿਕ ਰੇਡੀਓ ਨੇ ਵੀ ਇਹ ਰਿਪੋਰਟ ਕੀਤਾ ਹੈ। ਉਹਨਾਂ ਦਾ ਅਟਾਰਨੀ ਡੈਨੀਅਲ ਮੋਲੀਵਰ ਆ ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਮੋਸ਼ਨ ਆ ਰਿਟੈਲੀਏਟਰੀ ਆ ਇਹ ਗੁੱਸੇ ਦੇ ਵਿੱਚ ਉਹਨਾਂ ਦੇ ਅਗੇਂਸਟ ਕੀਤਾ ਗਿਆ ਹੈਗਾ ਕਹਿੰਦੇ ਕੋਈ ਰੀਜ਼ਨ ਨਹੀਂ ਹੈ ਵੀ ਇਸ ਕੇਸ ਨੂੰ ਐਕਸਪੈਡਾਈਟ ਕੀਤਾ ਜਾਵੇ ਤੇ ਇਹ ਕਹਿੰਦੇ ਕਾਮਨ ਨਹੀਂ ਹੁੰਦਾ ਹੈਗਾ ਪਰ ਇਹ ਜਾਣ ਬੁੱਝ ਕੇ ਕਿਉਂਕਿ ਇਹ ਪੂਰਾ ਮੀਡੀਆ ਦੇ ਵਿੱਚ ਐਕਸਪੋਜ਼ ਹੋਏ ਆ ਬਦਨਾਮੀ ਬਹੁਤ ਹੋਈ ਆ ਆਈ ਤੇ ਤੁਸੀਂ ਯਾਰ 50 ਸਾਲਾਂ ਦੇ ਬੱਚੇ ਨੂੰ ਵੀ ਕਰ ਰਹੇ ਆ ਠੀਕ ਆ ਜੇ ਇਲੀਗਲ ਵੀ ਆ ਹੁਣ ਪੋਲੀਟੀਕਲ ਅਸਾਈਲਮ ਲੀਗਲੀ ਜੋ ਯੂਐਸ ਦਾ ਕਨਸਟੀਟਿਊਸ਼ਨ ਕਹਿੰਦਾ ਉਹਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਅਪਲਾਈ ਕੀਤਾ ਹੈ ਠੀਕ ਆ ਜੇ ਪੋਲੀਟੀਕਲ ਅਸਾਈਲਮ ਦੇਣਾ ਠੀਕ ਆ ਜੇ ਨਹੀਂ ਦੇਣਾ ਫੇਰ ਤੁਸੀਂ ਰਿਪੋਰਟ ਕਰ ਸਕਦੇ ਹੈਗੇ ਨਾ ਕਿ ਤੁਸੀਂ ਉਹਨੂੰ ਅਰੈਸਟ ਕਰਕੇ ਜਿਹੜਾ ਅੰਦਰ ਪਾ ਦਿਓ ਤੇ ਲਿਆਮ ਦਾ ਬਹੁਤ ਜ਼ਿਆਦਾ ਜਿਹੜਾ ਮੀਡੀਆ 'ਚ ਆਇਆ ਸੀ ਕਿਸ ਤਰ੍ਹਾਂ ਉਹ ਰੋਂਦਾ ਵੀ ਸੀ ਹੁਣ 50 ਸਾਲਾਂ ਦਾ ਬੱਚਾ ਡਿਟੈਂਸ਼ਨ ਸੈਂਟਰ 'ਚ ਰੱਖਿਆ ਤੇ ਉਹ ਤੁਸੀਂ ਦੇਖੋ ਤੇ ਉਹਦੇ ਉੱਤੇ ਕੀ ਵਾਪਰਦਾ ਹੋਊਗਾ। ਜੀ ਅਗਲੀ ਖਬਰ ਵੱਲ ਚਲੀਏ ਜੋ ਆਈਸ ਦੀ 12ਵੀਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਆ ਤੇ ਉਹਨਾਂ ਨੇ ਕਹਿੰਦੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਲਿਆਮ ਕਨੇਹੋ ਰਾਮੋਸ ਜੋ 50 ਸਾਲਾਂ ਦਾ ਬੱਚਾ ਸੀ ਤੇ ਨਾਲ ਉਹਦਾ ਫਾਦਰ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਡਿਪੋਰਟ ਕੀਤਾ ਜਾਵੇ ਹਜੇ ਵੀ ਪੂਰਾ ਜ਼ੋਰ ਲਾ ਰਹੇ ਹੈਗੇ ਆ ਇਹ ਉਹੀ ਬੱਚਾ ਹੈ ਜਿਹਨੂੰ ਦਵਾਈ ਤੱਕ ਵੀ ਨਹੀਂ ਦਿੱਤੀ ਗਈ ਸੀ 50 ਸਾਲਾਂ ਦਾ ਬਾਅਦ ਦੇ ਵਿੱਚ ਜੱਜ ਨੇ ਇਹਨੂੰ ਕਿਹਾ ਸੀ ਵੀ ਹਾਂ ਇਹਨਾਂ ਨੂੰ ਛੱਡਿਆ ਜਾਵੇ। ਕ੍ਰਿਸਟੀ ਨੋਇਮ ਉਹਨਾਂ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਕਸਪਰਡਾਈਟ ਕਰ ਰਹੀ ਹੈਗੀ ਉਹਨਾਂ ਦੀ ਡਿਪੋਰਟੇਸ਼ਨ ਪ੍ਰੋਸੀਡਿੰਗਸ ਜਿਹਦੇ ਵਿੱਚ 50 ਸਾਲਾਂ ਦਾ ਬੱਚਾ ਤੇ ਉਹਦਾ ਜਿਹੜਾ ਫਾਦਰ ਆ ਇਹ ਇੱਕ ਟਾਈਮ ਦੇ ਉੱਤੇ ਫੇਸ ਬਣ ਗਿਆ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਮਾਸ ਡਿਪੋਰਟੇਸ਼ਨ ਸਟ੍ਰੈਟਜੀ ਦਾ ਪਰ ਇਹਦਾ ਵਿਰੋਧ ਬਹੁਤ ਹੋਇਆ। ਜੱਜ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ ਪਰ ਹੁਣ ਜਿਹੜਾ ਲਿਆਮ ਰਾਮੋਸ ਆ ਤੇ ਉਹਨਾਂ ਦਾ ਜਿਹੜਾ ਫਾਦਰ ਆ ਉਹਨਾਂ ਨੂੰ ਐਕਸਪੈਡਾਈਟ ਕਰਕੇ ਕਹਿੰਦੇ ਵੀ ਵਾਪਸ ਫੇਰ ਉਹਨਾਂ ਦੇ ਮੁਲਕ ਭੇਜਣ ਦੀ ਕੋਸ਼ਿਸ਼ ਹੋ ਰਹੀ ਹਾਲਾਂਕਿ ਉਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੋਇਆ ਹੈ। ਉਹਨਾਂ ਦਾ ਵਕੀਲ ਇਹ ਕਹਿ ਰਿਹਾ ਵੀ ਤੁਸੀਂ ਉਸ ਮੁਲਕ ਦੇ ਵਿੱਚ ਕਿੱਦਾਂ ਤੁਸੀਂ ਉਹਨਾਂ ਨੂੰ ਭੇਜ ਸਕਦੇ ਜਦੋਂ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਉਸ ਮੁਲਕ ਦੇ ਵਿੱਚ ਖਤਰਾ ਹੈਗਾ ਆ ਸੋ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮੋਸ਼ਨ ਨਵਾਂ ਫਾਈਲ ਕਰ ਦਿੱਤਾ ਫੈਮਿਲੀ ਦੇ ਅਸਾਈਲਮ ਕਲੇਮ ਦੇ ਉੱਤੇ ਫਾਸਟ ਟਰੈਕ ਦੇਅਰ ਡਿਪੋਰਟੇਸ਼ਨ ਮਿਨੀਸੋਟਾ ਦੇ ਪਬਲਿਕ ਰੇਡੀਓ ਨੇ ਵੀ ਇਹ ਰਿਪੋਰਟ ਕੀਤਾ ਹੈ। ਉਹਨਾਂ ਦਾ ਅਟਾਰਨੀ ਡੈਨੀਅਲ ਮੋਲੀਵਰ ਆ ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਮੋਸ਼ਨ ਆ ਰਿਟੈਲੀਏਟਰੀ ਆ ਇਹ ਗੁੱਸੇ ਦੇ ਵਿੱਚ ਉਹਨਾਂ ਦੇ ਅਗੇਂਸਟ ਕੀਤਾ ਗਿਆ ਹੈਗਾ ਕਹਿੰਦੇ ਕੋਈ ਰੀਜ਼ਨ ਨਹੀਂ ਹੈ ਵੀ ਇਸ ਕੇਸ ਨੂੰ ਐਕਸਪੈਡਾਈਟ ਕੀਤਾ ਜਾਵੇ ਤੇ ਇਹ ਕਹਿੰਦੇ ਕਾਮਨ ਨਹੀਂ ਹੁੰਦਾ ਹੈਗਾ ਪਰ ਇਹ ਜਾਣ ਬੁੱਝ ਕੇ ਕਿਉਂਕਿ ਇਹ ਪੂਰਾ ਮੀਡੀਆ ਦੇ ਵਿੱਚ ਐਕਸਪੋਜ਼ ਹੋਏ ਆ ਬਦਨਾਮੀ ਬਹੁਤ ਹੋਈ ਆ ਆਈ ਤੇ ਤੁਸੀਂ ਯਾਰ 50 ਸਾਲਾਂ ਦੇ ਬੱਚੇ ਨੂੰ ਵੀ ਕਰ ਰਹੇ ਆ ਠੀਕ ਆ ਜੇ ਇਲੀਗਲ ਵੀ ਆ ਹੁਣ ਪੋਲੀਟੀਕਲ ਅਸਾਈਲਮ ਲੀਗਲੀ ਜੋ ਯੂਐਸ ਦਾ ਕਨਸਟੀਟਿਊਸ਼ਨ ਕਹਿੰਦਾ ਉਹਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਅਪਲਾਈ ਕੀਤਾ ਹੈ ਠੀਕ ਆ ਜੇ ਪੋਲੀਟੀਕਲ ਅਸਾਈਲਮ ਦੇਣਾ ਠੀਕ ਆ ਜੇ ਨਹੀਂ ਦੇਣਾ ਫੇਰ ਤੁਸੀਂ ਰਿਪੋਰਟ ਕਰ ਸਕਦੇ ਹੈਗੇ ਨਾ ਕਿ ਤੁਸੀਂ ਉਹਨੂੰ ਅਰੈਸਟ ਕਰਕੇ ਜਿਹੜਾ ਅੰਦਰ ਪਾ ਦਿਓ ਤੇ ਲਿਆਮ ਦਾ ਬਹੁਤ ਜ਼ਿਆਦਾ ਜਿਹੜਾ ਮੀਡੀਆ 'ਚ ਆਇਆ ਸੀ ਕਿਸ ਤਰ੍ਹਾਂ ਉਹ ਰੋਂਦਾ ਵੀ ਸੀ ਹੁਣ 50 ਸਾਲਾਂ ਦਾ ਬੱਚਾ ਡਿਟੈਂਸ਼ਨ ਸੈਂਟਰ 'ਚ ਰੱਖਿਆ ਤੇ ਉਹ ਤੁਸੀਂ ਦੇਖੋ ਤੇ ਉਹਦੇ ਉੱਤੇ ਕੀ ਵਾਪਰਦਾ ਹੋਊਗਾ। ਜੀ